छतिया तू जो मर्जी कर ले, जो तू चाहना है ना वो नहीं हो सकता। तेरे नाल शादी करने नालों बेहतर है कि मैं नीला थोता खा के मर जावां। कोई पैसे लेके आ रही? हाँ जी वकील साहब, तुसी फिक्र ना करो, ਤੁਹਾਨੂੰ ਪੈਸੇ ਪੂਰੇ ਮਿਲਣਗੇ। ਤੁਸੀਂ ਸਾਡਾ ਕੰਮ ਕਰਨ ਵਾਲੀ ਗੱਲ ਕਰੋ। ओ तेरी ऐसी दी तैसी ओए। शादिया रुक जा थे। आतिफ हाय अल्लाह। तो सादिया शेर बन, तू तो इतनी हिम्मत हार गई है। आतिफ की गल इन्ना नसाई जाना, कुत्ते लगे आ पिछे। कुत्ते कुत्ते नहीं हैगे, हाँ तेरे घर दे भी हो सकते आ। बड़ा औखा आ करो नसना। तू फिक्र ना कर सादिया, ये वक्त भी लंघ जाएगा। आ बंदा कौन है? ओ भाई तू कौन है? साडा राह क्यों रोके? कपड़े ते मैनू वेखे वेखे लगदे ने। वे कौन है? वे बोलदा नहीं तू। ओए जे मैं बोलिया ते तुहाडे 14 तबक रोशन हो जाणगे। वह तो बड़ी चंगी गल पे करदा सादिया, साडे पिंड ते वैसे ही बिजली बड़ी जांदी है। जिथे तक मेरा ख्याल आ ना, ए बंदा साडी जिंदगी च रोशनी नहीं नेरा करन आया आ। की तू इनू जानदी है? मैं इनू जानदी भी आ ते पछाणदी भी आ। ते फिर मैनू दस ये कौन है? ते फिर इहनू दस कि मैं कौन हां। ये मैनू क्यों दसे कि तू कौन है? और तू आप दस, तू थथा है? ओए जे मैं दस दिता ते तेरे पैरों थलों जमीन निकल जाएगी। नहीं निकलेगी, क्योंकि मैं मोटे सोल वाली जुत्ती पाई है। और तू अपना तारफ करा। ओए तारफ सिर्फ इना है कि इस कुड़ी नू मेरे हवाले कर दे। ओए नहीं हो सकता जवाना, और जा किसे होर दे छाबे च हथ मार। ओए तू ते मेरा सारा छाबा ही लै चला, मैं किहड़े छाबे च हथ मारा? ओए जे जिंदगी चाहना ते इस कुड़ी दा हथ छड़ दे। आतिफ इनू दस दे कि मैं तेरी पक्की पक्की मशूक हां। हाँ ए मेरी पक्की पक्की मशूक है। ओए बकवास बंद कर, ए मेरी मंगेतर है। ਉਹ ਤੂੰ ਤੇ ਕਹਿ ਰਹੀ ਸੈਂ ਤੇਰੇ ਮੰਗੇਤਰ ਨੇ ਸਾਨੂੰ ਵੇਖ ਲਿਆ ਤੇ ਉਹ ਸਾਨੂੰ ਵੱਢ ਦੇਗਾ। ਤੁਸੀਂ ਵੀ ਪਾਗਲ ਹੀ ਹੋ। ਮੈਂ ਨਹੀਂ ਸੀ ਕਿਹਾ ਕਿ ਵੱਢ ਦੇਗਾ, ਮੈਂ ਇਹ ਕਿਹਾ ਸੀ ਕਿ ਵੱਢ ਲਏਗਾ। ओ तेरी ऐसी दी तैसी ओए। ਛਾਦਿਆ ਰੁਕ ਜਾ ਇੱਥੇ ਹੀ। ओए ओ मेरी इज्जत ते हथ पा रहा, तू मैनू रुकन दा कह रही है? ओए अपनी गंदी जबान च ओदा नाम ना ले। ओए बकवास बंद करे। आतिफ आतिफ तू ठीक है? इधर आ नी इश्का पिटिए। चल तेन मैं दसना एडी तू इश्का ਛੱਡ पिटी। ਮੈਨੂੰ, ਮੈਂ ਆतिफ ਕੋਲ ਜਾਣਾ ਹੈ। ओए नहीं जाना। ਛੱਡ ਮੈਨੂੰ। ਉਹਨੇ ਕਿਹਾ ਸੀ ਆ ਵੱਡੀਆਂ ਤਾਰਾਂ ਕ੍ਰਾਸ ਕਰਕੇ ਅੱਗੇ ਇੱਕ ਵੱਟ ਆਏਗੀ, ਮੈਂ ਉੱਥੇ ਖਲੋਤਾ ਹੋਵਾਂਗਾ। ਵੱਟ ਤੇ ਇਹ ਹੀ ਹੈ। ਓਏ ਇਹ ਤੇ ਮੇਰਾ ਯਾਰ ਆਤਫ ਹੈ, ਇਹਨੂੰ ਇੱਥੇ ਮਾਰ ਕੇ ਕੌਣ ਸੁੱਟ ਗਿਆ? ਚੱਲ ਤਨਵੀਰ ਜ਼ਰਾ ਪਤਾ ਤੇ ਕਰ। ਓਏ ਇਹ ਤੇ ਮੇਰਾ ਯਾਰ ਆਤਫ ਹੈ। ਓਏ ਆਤਫ, ਉਹ ਤੈਨੂੰ ਕੀ ਹੋ ਗਿਆ? ਤੇਰਾ ਇਹ ਹਾਲ ਕਿੰਨੇ ਕੀਤਾ? ਉਹ ਤੂੰ ਤਾਂ ਕਹਿੰਦਾ ਸੀ ਮੈਂ ਸਾਦੀਆ ਨਾਲ ਵਿਆਹ ਕਰਨਾ ਤੇ ਸਾਦੀਆ ਕਿੱਥੇ ਵੇ? ਤੇ ਤੇਰਾ ਇਹ ਹਾਲ ਕਿੰਨੇ ਕੀਤਾ? ਮੈਨੂੰ ਇੱਕੋ ਸਾਹ ਚ ਦੱਸ ਦੇ ਤੇਰਾ ਹਾਲ ਕਿੰਨੇ ਕੀਤਾ? ਉਹ ਤਨਵੀਰ, ਉਹ ਤੂੰ ਕਿੱਥੇ ਰਹਿ ਗਿਆ ਸੈਂ ਯਾਰ? ਉਹ ਲੋਕੀ ਐਵੇਂ ਨਹੀਂ ਤੈਨੂੰ ਤਨਵੀਰਾ ਬੱਕਰੀ ਕਹਿੰਦੇ। ਉਹ ਬਸ ਯਾਰ ਕੀ ਤੈਨੂੰ ਦੱਸਾਂ, ਮੋਟਰਸਾਈਕਲ ਖਰਾਬ ਹੋ ਗਈ। ਓਏ ਮੋਟਰਸਾਈਕਲ ਨੂੰ ਕਿੱਕ ਮਾਰੀ ਹੈ ਤੇ ਮੋਟਰਸਾਈਕਲ ਚੱਲੀ ਕੋਈ ਨਹੀਂ ਤੇ ਮੇਰਾ ਦਿਲ ਕੀਤਾ ਸਿਗਰਟ ਪੀਣ ਨੂੰ। ਮੈਂ ਉਧਰੋਂ ਸਿਗਰਟ ਲੈ ਕੇ ਪੀ ਕੇ ਵਾਪਸ ਆਇਆ, ਮੋਟਰਸਾਈਕਲ ਸਹੀ ਕਰਕੇ ਸਟਾਰਟ ਕੀਤੀ ਹੈ ਤੇ ਮੈਂ ਤੈਨੂੰ ਲੱਭਣ ਟੁਰਿਆ। ਜਿੱਥੇ ਤੂੰ ਮੈਨੂੰ ਦੱਸਿਆ ਤੂੰ ਮੈਨੂੰ ਉੱਥੇ ਮਿਲਿਆ ਨਹੀਂ। ਓਏ ਮੈਂ ਤੈਨੂੰ ਲੱਭਦਾ ਲੱਭਦਾ ਇੱਥੇ ਪਹੁੰਚ ਗਿਆ। ਇਹਦੇ ਚ ਮੇਰਾ ਕੀ ਕਸੂਰ ਹੈ? ਉਹ ਮੈਨੂੰ ਫਿਲਮਾਂ ਨਾ ਸੁਣਾ। ਉਹ ਸਾਦੀਆ ਦਾ ਮੰਗੇਤਰ ਆਇਆ ਸੀ, ਉਹਨੇ ਮੇਰੇ ਸਿਰ 'ਚ ਡਾਂਗ ਮਾਰੀ, ਮੈਨੂੰ ਬੇਹੋਸ਼ ਕਰਤਾ ਤੇ ਉਹ ਸਾਦੀਆ ਨੂੰ ਲੈ ਕੇ ਨਿਕਲ ਗਿਆ। ਹੁਣ ਮੈਨੂੰ ਦੱਸ ਕੀ ਕਰਨਾ ਹੈ? ਓਏ ਤੇਰੇ ਕੋਲ ਇੱਕ ਬੰਦਾ ਨਹੀਂ ਸਾਂਭਿਆ ਗਿਆ। ਕਾਸ਼ ਮੈਂ ਇੱਥੇ ਹੁੰਦਾ
ਤੇ ਮੈਂ ਵੇਖਦਾ ਲੈ ਕੇ ਕਿਸ ਤਰ੍ਹਾਂ ਨਿਕਲਦਾ ਇੱਥੋਂ। ਹਾਂ ਕਾਸ਼ ਤੂੰ ਉੱਥੇ ਹੁੰਦਾ ਤੇ ਅਰਸ਼ਾਦ ਨੇ ਉਲਟੀਆਂ ਕਰ ਕਰਕੇ ਮਰ ਜਾਣਾ ਸੀ। ਕਾਸ਼ ਤੂੰ ਉੱਥੇ ਹੁੰਦਾ ਤੇ ਉਹਦੇ ਅਵਸਾਨ ਖਤਾ ਹੋ ਜਾਣੇ ਸੀ। ਕਾਸ਼ ਤੂੰ ਉੱਥੇ ਹੁੰਦਾ ਤੇ ਉਹਨੇ ਕੁੱਤਿਆਂ ਨੂੰ ਜੱਫੀਆਂ ਪਾ ਰੋਣਾ ਸੀ। ਓਏ ਉਹ ਤੇਰਾ ਰਕੀਬ ਏ, ਉਹ ਤੇਰੇ ਨਾਲ ਜੱਫੀਆਂ ਪਾ ਕੇ ਕਿੱਥੇ ਜਾਏਗਾ। ਓਏ ਤੂੰ ਤੇ ਗੁੱਸਾ ਕਰ ਗਿਆ, ਨਾਲੀਆਂ ਚੋਂ ਗਾਰਾ ਕੱਢ ਕੇ ਲੋਕਾਂ ਤੇ ਪਾਣ ਵਾਲਿਆ। ਓਏ ਖਲੋਤੀ ਬੱਸ ਦੇ ਟਾਇਰ ਚੱਟਣ ਵਾਲਿਆ, ਓਏ ਤੂੰ ਗੁੱਸਾ ਕਰ ਗਿਆ। ਓਏ ਫਰਾਕ ਪਾ ਕੇ ਮਦਾਰੀ ਨਾਲ ਨੱਚਣ ਵਾਲਿਆ, ਤੂੰ ਗੁੱਸਾ ਕਰ ਗਿਆ। ਬਸ ਕਰ ਦੇ ਤਨਵੀਰ, ਹੁਣ ਮੈਨੂੰ ਇਹ ਦੱਸ ਕਿ ਅਸੀਂ ਅਗਲਾ ਲਾਹੇ ਅਮਲ ਕੀ ਬਣਾਉਣਾ। ਓਏ ਆ ਗਿਆ ਨਾ ਆਪਣੀ ਕਾਤ ਤੇ। ਮੈਂ ਮਾੜਾ ਜਿਹਾ ਸਾਈਡ ਤੋਂ ਗਿਆ ਤੇ ਕੁੜੀ ਇੱਥੋਂ ਕੱਢ ਬੈਠਾ। ਔਰ ਮੈਂ ਇੱਥੇ ਹੁੰਦਾ ਤੇ ਵੇਖਦਾ ਤੇਰੇ ਕੋਲੋਂ ਕਿੰਜ ਲੈ ਕੇ ਜਾਂਦਾ। ਓਏ ਤੂੰ ਮਰਨੋਂ ਮਰ ਜਾਂਦਾ, ਪਰ ਕੁੜੀ ਨਾ ਇੱਥੋਂ ਜਾਣ ਦਿੰਦਾ। ਉਹ ਲਾਂਤੀ ਨੇ ਜਿੱਦਾਂ ਡਾਂਗ ਮਾਰੀ ਏ, ਉਹ ਮੈਨੂੰ ਮਾਰ ਕੇ ਹੀ ਗਿਆ। ਉੱਤੋਂ ਮੇਰੇ ਸਿਰ 'ਚ ਆਲੂ ਵੀ ਪਾ ਗਿਆ। ਓਏ ਸ਼ੁਕਰ ਕਰ ਆਲੂ ਹੀ ਪਿਆ, ਕਿਤੇ ਤੈਨੂੰ ਮਾਰ ਨਹੀਂ ਗਿਆ। ਚੱਲ ਅਗਲੀ ਪਲਾਨਿੰਗ ਕਰਨੇ ਆ। ਨਿਆਣੇ ਪਤਾ ਨਹੀਂ ਕਿੱਦਾਂ ਖੇਡ ਲੈਂਦੇ ਆ, ਸਾਡੇ ਕੋਲ ਤਾਂ ਇੱਥੋਂ ਨਹੀਂ ਤੁਰਿਆ ਜਾਣ ਡਿਆ ਗਾਂ ਨੂੰ। ਲੈ ਫੇਰ ਉੱਥੇ ਹੀ ਮਰ ਜਾਂਦਾ, ਉੱਥੇ ਹੀ ਰੁਕ ਜਾਂਦਾ, ਫੇਰ ਸ਼ੁਰੂ ਤੋਂ ਹੋ ਜਾਂਦੀ ਆ। ਛੱਡ ਮੈਨੂੰ। ਆ ਇੱਧਰ ਮਾਰਨੀ। ਓਏ ਛੱਡਿਆ, ਇਹ ਕਿ ਤੂੰ ਬਦਤਮੀਜ਼ੀ ਕਰਨ ਡਿਆ ਮੇਰੀ ਧੀ ਨਾਲ। ਉਹ ਤੈਨੂੰ ਕੋਈ ਸ਼ਰਮ ਹਜਾ ਹੈ ਕਿ ਨਹੀਂ? ਇਹਨੂੰ ਕਿੱਦਾਂ ਸਿੱਟਿਆ ਤੂੰ? ਹਲੇ ਤੇ ਚਾਚਾ ਇਮਲੀ ਮੈਨੂੰ ਕਿਹਾ ਹੀ ਕੁਛ ਨਹੀਂ। ਜੇ ਇਹਦੀਆਂ ਕਰਤੂਤਾਂ ਦਾ ਤੈਨੂੰ ਪਤਾ ਲੱਗ ਗਿਆ ਤੇ ਤੂੰ ਆਪ ਤੇ ਥੂ ਕਰੇਗਾ। ਸਾਦੀਆ ਪੁੱਤਰ, ਅੱਛਾ ਤਾਂ ਕੀ ਬਕਵਾਸ ਕਰਨ ਡਿਆ ਵਾ? ਜੇ ਕੋਈ ਐਸੀ ਵੈਸੀ ਗੱਲ ਆ ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਚਾਚਾ ਇਹਨੇ ਨਹੀਂ ਬੋਲਣਾ, ਕਿਉਂਕਿ ਗਿਲਟੀ ਏ। ਹੈ ਪੁੱਤਰ, ਅਰਸ਼ਾਦ ਕਿੱਦਾਂ ਬਕਵਾਸ ਕਰਨ ਡਿਆ ਵਾ? ਕਿੱਥੇ ਗਿਲਟੀ ਮੇਰੀ ਧੀ ਦੇ? ਮੈਂ ਸ਼ਹਿਰੋਂ ਕਿਤੇ ਇਲਾਜ ਕਰਾਉਣਾ ਵਾ, ਮੈਂ ਤੇਰੀਆਂ ਰਿਪੋਰਟਾਂ ਕਰਾਉਣਾ, ਮੇਰਾ ਆਪਣਾ ਹਕੀਮ ਵਾਕਫ ਆ, ਮੈਂ ਉੱਥੇ ਲੈ ਜਾਣਾ ਜੇ ਤੇਰੇ ਕਿਤੇ ਗਿਲਟੀ ਆ ਤੇ। ਅਰਸ਼ਾਦ ਪੁੱਤਰ, ਤੂੰ ਕਦੋਂ ਕੁੱਤੇ ਵਾਂਗੂ ਟਾਉਂ ਕਰਨ ਡਿਆ ਵਾ? ਤੂੰ ਮੇਰੇ ਨਾਲ ਚੱਲ, ਆਪਾਂ ਦੋਵੇਂ ਪਿਓ ਪੁੱਤ ਲੈ ਚੱਲਦੇ ਇਹਨੂੰ, ਇਹਦਾ ਇਲਾਜ ਕਰਾ ਲੈਨੇ ਆ। ਓਏ ਚਾਚਾ ਇਮਲੀ, ਉਹ ਗਿਲਟੀ ਨਹੀਂ, ਇਹ ਡਿਫਾਲਟਰ ਏ, ਇਹ ਕਰਪਟ ਏ, ਇਹ ਸੈਂਟੀ ਫਲੈਟ ਏ, ਇਸ ਦੀ ਬਲੈਂਡ ਮੋਸਟਿੰਗ ਦਾ ਰੂਲ ਬੈਟਰ ਥੂ। ਉਹ ਪੁੱਤ ਤੈਨੂੰ ਇੰਨੀਆਂ ਬਿਮਾਰੀਆਂ, ਕਿੱਦਾਂ ਅਰਸ਼ਾਦ ਟਾਉਂ ਕਰਨ ਡਿਆ ਵਾ? ਮੈਨੂੰ ਤੂੰ ਨਹੀਂ, ਮੈਨੂੰ ਤਾਂ ਅਰਸ਼ਾਦ ਬਿਮਾਰ ਲੱਗਣ ਡਿਆ ਵਾ। ਅਰਸ਼ਾਦ ਹਾਂ ਇਹਨੂੰ ਛੱਡ ਪਰਾਂ। ਹਾਂ। ਪੁੱਤ ਪਹਿਲਾਂ ਤੈਨੂੰ ਦਿਖਾ ਕੇ ਲਿਆਈਏ ਕਿਸੇ ਓਏ ਚਾਚਾ ਇਮਲੀ, ਕੀ ਹੋ ਗਿਆ ਤੈਨੂੰ? ਸਮਝ ਨਹੀਂ ਆ ਰਹੀ? ਤੇਰੀ ਮੱਤ ਵੱਜ ਗਈ ਆ। ਤੂੰ ਇੱਥੇ ਇਸ ਟਾਈਮ ਸ਼ੇਰ ਬਣ, ਸ਼ੇਰ, ਕੁੱਤੀ ਨਾ ਹੋ। ਤੇਰੀ ਧੀ ਦਾ ਮਸਲਾ। ਉਹ ਗੱਲ ਵੀ ਤਾਂ ਦੱਸੋ, ਹੋਇਆ ਕੀ ਆ? ਵਿਛੜਿਆ, ਤੂੰ ਜੋ ਵੀ ਬਕਵਾਸ ਕਰਨੀ ਹੈ ਸਿੱਧੀ ਤਰ੍ਹਾਂ ਕਰ, ਮੇਰੇ ਪਿਓ ਨੂੰ ਅਟੈਕ ਨਾ ਹੋ ਜਾਵੇ। ਚਾਚਾ ਇਹਨੇ ਤੇਰੇ ਕੁਦਰਤੀ ਕਾਲੇ ਮੂੰਹ ਨੂੰ ਹੋਰ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਆ। ਤੈਨੂੰ ਨਹੀਂ ਪਤਾ ਤੇਰੀ ਇੱਜ਼ਤ ਦਾ ਮਸਲਾ। ਗੈਰਤ ਖਾ। ਓਏ ਕੀ ਬਕਵਾਸ ਕਰ ਰਿਹਾ ਵਾ? ਕੀ ਮਤਲਬ ਆ ਤੇਰਾ? ਕੀ ਕਸੂਰ ਕੀਤਾ ਮੇਰੀ ਧੀ ਨੇ? ਚਾਚਾ ਇਮਲੀ, ਤੇਰੀ ਇਹ ਧੀ ਇਸ ਘਰ ਦੀ ਚਾਰ ਦੀਵਾਰੀ ਨੂੰ ਟੱਪ ਕੇ ਤੇ ਇੱਕ ਗੈਰ ਮਹਿਰਮ ਨਾਲ ਭੱਜ ਚੱਲੀ ਸੀ ਔਰ ਤੇਰੇ ਸਿਰ 'ਚ ਖੇ ਪਾਉਣ ਲੱਗੀ ਸੀ। ਮੈਂ ਕੀ ਕਹਿ ਰਿਹਾ ਸਾਦੀਆ? ਪੁੱਤਰ ਮੈਂ ਤਾਂ ਤੈਨੂੰ ਮਾਂ ਬਣ ਕੇ ਵੀ ਪਾਲਿਆ ਤੇ ਪਿਓ ਵੀ ਬਣ ਕੇ ਪਾਲਿਆ। ਮੈਂ ਤਾਂ ਤੇਰਾ ਭਰਾ ਵੀ ਆ, ਤੇਰਾ ਯਾਰ ਵੀ ਆ, ਸਭ ਕੁਝ ਹੀ ਤੇਰਾ ਮੈਂ ਵਾ ਸਾਦੀਆ। ਇਹ ਕੀ ਬਕਵਾਸ ਕਰ ਰਿਹਾ ਵਾ? ਤੂੰ ਮੇਰੇ ਸਿਰ 'ਚ ਖੇ ਪਾਉਣ ਲੱਗੀ ਸੀ। ਅੱਬਾ ਜੀ ਛੱਡਾ, ਠੀਕ ਕਹਿ ਰਿਹਾ। ਚਾਚਾ ਮੂੰਹ ਨਾ ਥੱਲੇ ਕਰ ਤੇ ਇਸ ਬਦਬਖਤ ਕੋਲੋਂ ਪੁੱਛ ਕਿ ਉਹ ਕੌਣ ਸੀ ਤੇ ਇਹਦਾ ਕਿਵੇਂ ਵਾਕਫ ਹੋਇਆ। ਓਏ ਉਹਦੀ ਜੁਰਤ ਕਿਵੇਂ ਹੋਈ ਕਿ ਸਾਡੀ ਇੱਜ਼ਤ ਨੂੰ ਹੱਥ ਪਾਵੇ। ਅੱਬਾ ਉਹ ਬੜਾ ਅੱਛਾ ਇਨਸਾਨ ਹੈ ਤੇ ਮੈਂ ਉਹਨੂੰ ਚੰਗੀ ਤਰ੍ਹਾਂ ਪਰਖਿਆ ਹੋਇਆ ਹੈ। ਅੱਬਾ ਉਹ ਮੇਰਾ ਫੇਸਬੁੱਕ ਫਰੈਂਡ ਹੈ ਤੇ WhatsApp ਤੇ ਵੀ ਉਹਦੀ ਮੇਰੀ ਗੱਲਬਾਤ ਹੁੰਦੀ ਹੈ ਤੇ ਹੋਰ ਉਹ ਮੈਨੂੰ ਪੈਕੇਜ ਵੀ ਕਰਾ ਕੇ ਦਿੰਦਾ ਨੈਟ ਦਾ। ਅੱਛਾ, ਤੇ ਸਾਰਾ ਮਸਲਾ ਮੋਬਾਈਲ ਦਾ ਏ। ਆ ਚਾਚਾ ਤੈਨੂੰ ਮੈਂ ਕਹਿੰਦਾ ਸੀ ਨਾ ਇਹਦੇ ਕੋਲੋਂ ਮੋਬਾਈਲ ਵਾਪਸ ਲੈ ਲੈ। ਤੂੰ ਕਹਿੰਦਾ ਸੀ ਮੇਰੀ ਧੀ ਤੇ ਬਸ ਗੇਮਾਂ ਹੀ ਖੇਲਦੀ ਹੈ। ਹਾਂ ਓਏ ਮੇਰੇ ਸਾਹਮਣੇ ਤਾਂ ਛਾਦਿਆ ਗੇਮਾਂ ਹੀ ਖੇਡਦੀ ਸੀ। ਮੈਨੂੰ ਕੀ ਪਤਾ ਸੀ ਕਿ ਇਹਨੇ ਗੇਮਾਂ ਖੇਡਦੀ ਨੇ ਆਪਣੇ ਪਿਓ ਨੇ ਗੇਮ ਖੇਡ ਜਾਣੀ ਆ। ਛੱਡਿਆ, ਤੂੰ ਜੋ ਮਰਜ਼ੀ ਕਰ ਲੈ, ਜੋ ਤੂੰ ਚਾਹੁੰਦਾ ਹੈ ਨਾ ਉਹ ਨਹੀਂ ਹੋ ਸਕਦਾ। ਤੇਰੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਆ ਕਿ ਮੈਂ ਨੀਲਾ ਥੋਤਾ ਖਾ ਕੇ ਮਰ ਜਾਵਾਂ। ਐਡੀ ਮਗਰੂਰੀ ਚੰਗੀ ਨਹੀਂ ਹੁੰਦੀ ਸਾਦੀਆ। ਓਏ ਆਖਰ ਮੈਂ ਤੇਰਾ ਮੰਗੇਤਰ ਆ, ਉਹ ਕਿਸ ਚੀਜ਼ ਦੀ ਕਮੀ ਹੈ ਮੇਰੇ 'ਚ? ਗੈਰਤ ਦੀ ਕਮੀ ਆ ਤੇਰੇ 'ਚ ਛੱਡਿਆ। ਜਦੋਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਨਹੀਂ ਚਾਹੁੰਦੀ ਤੇ ਜ਼ਬਰਦਸਤੀ ਕਿਵੇਂ ਵਿਆਹ ਕਰਾ ਲੂੰਗਾ ਤੂੰ ਮੇਰੇ ਨਾਲ? ਚਾਚਾ
ਆ ਜਿਹੜਾ ਝੂਠਾ ਜਿਹਾ ਸ਼ਊਰ ਆ ਗਿਆ ਨਾ ਇਹਦੇ 'ਚ, ਇਹ ਤੇਰੇ ਫੋਨ ਲੈ ਕੇ ਦੇਣ ਦੀ ਵਜ੍ਹਾ ਤੋਂ ਆ ਚਬੜ ਚਬੜ ਬੋਲਦੀ ਹੈ ਕਿਉਂ? ਵੇ ਛੱਡਿਆ, ਤੇਰੇ ਨਾਲ ਕਦੀ ਮੈਂ ਖੁਸ਼ ਨਹੀਂ ਰਹਿ ਸਕਦੀ ਤੇ ਇਹ ਧੱਕੇਸ਼ਾਹੀ ਦੀ ਜਿਹੜੀ ਸ਼ਾਦੀ ਆ ਨਾ, ਇਹ ਕਦੀ ਕਾਮਯਾਬ ਨਹੀਂ ਹੋਣੀ। ਗੱਲ ਸੁਣ ਲਾ ਸਾਦੀਆ, ਤੇਰੇ ਵਰਗੀਆਂ ਅਥਰੀਆਂ ਔਰਤਾਂ ਨੂੰ ਅਸੀਂ ਪਿੰਡਾਂ ਵਾਲੇ ਨੱਥ ਪਾਉਣੀ ਜਾਣਦੇ ਆ। ਨਾਲੇ ਕੋਈ ਜ਼ੋਰ ਜ਼ਬਰਦਸਤੀ ਦੀ ਸ਼ਾਦੀ ਨਹੀਂ, ਇਹ ਫੈਸਲਾ ਸਾਡੇ ਵੱਡਿਆਂ ਦਾ ਹੈ। ਵੱਡਿਆਂ ਦਾ ਫੈਸਲਾ ਗਲਤ ਵੀ ਹੋ ਸਕਦਾ ਹੈ। ਇਹ ਠੀਕ ਕਹਿਣ ਡਈ ਹੈ ਛੱਡਿਆ, ਇਹ ਮੇਰੇ ਨਾਲ ਪਹਿਲੋਂ ਦੁਨੀਆ ਤੇ ਆਈ ਆ। ਵੱਡਿਆਂ ਦਾ ਫੈਸਲਾ ਗਲਤ ਹੋ ਸਕਦਾ ਵਾ, ਲੇਕਿਨ ਜਿਹੜਾ ਤੂੰ ਫੈਸਲਾ ਕੀਤਾ ਵਾ ਉਹ ਵੀ ਗਲਤ ਹੈ ਸਾਦੀਆ, ਗਲਤ ਹੈ। ਐਡੀ ਮੂੰਹ ਜ਼ੋਰ ਨਾ ਬਣ, ਮੈਂ ਮੁੱਕੀਆਂ ਮਾਰ ਮਾਰ ਕੇ ਨਾਸਾਂ ਫੇਰਿਆਗਾ ਤੇਰੀਆਂ। ਆਖਰ ਮੈਂ ਤੇਰਾ ਪਿਓ ਵਾਂ। ਹਾਂ ਜੀਓ ਚਾਚਾ, ਸ਼ੇਰ ਹੀ ਲੱਗਾ ਹੈ। ਓਏ ਛੱਡਿਆ, ਮੈਂ ਸ਼ੇਰ ਹੀ ਆ। ਜਿੱਥੇ ਇੱਜ਼ਤ ਦਾ ਮਸਲਾ ਆਵੇ ਉੱਥੇ ਮਾੜੇ ਤੋਂ ਮਾੜਾ ਬੰਦਾ ਵੀ ਸ਼ੇਰ ਬਣ ਜਾਂਦਾ ਵਾ। ਪਰ ਤੂੰ ਵੀ ਥੋੜੀ ਜਿਹੀ ਗੈਰਤ ਖਾ, ਤੂੰ ਵੀ ਸ਼ੇਰ ਬਣ। ਇੱਕੋ ਤੇਰੇ ਕੋ ਕਮਰਾ ਵਾ, ਕਮ ਸੇ ਕਮ ਉਹਨੂੰ ਪਲਸਤਰ ਹੀ ਕਰਾ ਲਾ। ਕਿਉਂ ਕੁੜੀ ਮਿੱਟੀ ਖਾਂਦੀ ਚਾਚਾ ਤੇਰੀ? ਓਏ ਬਕਵਾਸ ਨਾ ਕਰ ਓਏ, ਜਾ ਛੱਡਿਆ ਜਾ ਕੇ ਤਿਆਰੀ ਕਰ। ਅੱਜ ਤੋਂ 3 ਦਿਨਾਂ ਬਾਅਦ ਤੇਰਾ ਤੇ ਸਾਦੀਆ ਦਾ ਮੈਂ ਨਿਕਾਹ ਇੱਥੇ ਪੜਾਵਾਂਗਾ ਆਪਣੀ ਹਵੇਲੀ। ਜਾ ਕੇ ਤਿਆਰੀ ਕਰ ਸਾਰੀ। ਵਿਆਹ ਦੇਖਦੀ ਆ ਮੈਂ ਕਿਵੇਂ 3 ਦਿਨ ਬਾਅਦੋਂ ਮੇਰਾ ਵਿਆਹ ਹੁੰਦਾ ਆ। ਸਾਦੀਆ, ਹੁਣ ਤੈਨੂੰ ਹੀ ਕੁਝ ਕਰਨਾ ਪੈਣਾ ਆ। ਕੰਮ ਟੁਰ ਪਿਆ ਅੱਗੇ। ਉਹ ਕਿੱਥੇ ਰਹਿ ਗਏ ਤੁਹਾਡੇ ਦੋਸਤ? ਉਹ ਬੁਲਾਓ ਉਹਨਾਂ ਨੂੰ, ਦੇਰ ਹੋ ਰਹੀ ਆ, ਵਕਤ ਘੱਟ ਆ ਤੇ ਮੁਕਾਬਲਾ ਸਖਤ ਆ। ਕਾਹਦਾ ਸਖਤ ਮੁਕਾਬਲਾ? ਇੱਥੇ ਕੋਈ ਮੈਚ ਹੋ ਰਿਹਾ ਹੈ, ਕੋਈ ਦੰਗਲ ਹੋ ਰਿਹਾ ਹੈ। ਉਹ ਸਰਕਾਰ, ਕੋਰਟ ਮੈਚ ਕੋਈ ਦੰਗਲ ਤੋਂ ਘੱਟ ਆ? ਮੈਂ ਕਹਿ ਰਿਹਾ ਦੇਰ ਹੋ ਰਹੀ ਆ, ਵਕਤ ਘੱਟ ਆ, ਮੁਕਾਬਲਾ ਸਖਤ ਆ। ਮੈਨੂੰ ਤੇ ਆਪ ਲੱਗਣ ਦਿਆ ਉੱਥੇ ਪਤਾ ਨਹੀਂ ਕਿਹੜੇ ਮੁਕਾਬਲੇ 'ਚ ਪਿਆ ਵਾ। ਅਜੇ ਤੱਕ ਮੇਰਾ ਦੋਸਤ ਪਹੁੰਚਿਆ ਨਹੀਂ ਆਪਣੀ ਹੋਣ ਵਾਲੀ ਬੀਵੀ ਨੂੰ ਲੈ ਕੇ। ਮੈਨੂੰ ਤੇ ਇਹ ਟੈਨਸ਼ਨ ਲੱਗੀ ਹੈ। ਉਹ ਤੁਸੀਂ ਪਰੇਸ਼ਾਨ ਨਾ ਹੋ, ਆ ਜਾਂਦੇ ਨੇ। ਲੇਕਿਨ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਵਕਤ ਘੱਟ ਆ, ਮੁਕਾਬਲਾ ਸਖਤ ਆ। ਇਹ ਮੁਕਾਬਲੇ ਸਖਤ ਨੇ ਸਾਨੂੰ ਮਰਵਾ ਦੇਣਾ। ਪਤਾ ਨਹੀਂ ਕਦੋਂ ਮੁਕਾਬਲਾ ਮੁੱਕੇਗਾ। ਮੈਨੂੰ ਇਹ ਦੱਸੋ, ਫੀਸ ਫੂਸ ਪੂਰੀ ਹੈ ਨਾ ਤੁਹਾਡੇ ਕੋਲ? ਇਹ ਨਾ ਕਿ ਉਹਨਾਂ ਦਾ ਮਾਂ ਪਿਓ ਲੱਭਦਾ ਫਿਰੇ ਤਾਂ ਮੈਂ ਕੁੱਟਾਂ ਖਾਵਾਂ ਤੇ ਫੀਸਾਂ ਵੀ ਨਾ ਹੋਣ ਤੁਹਾਡੇ ਕੋਲ। ਪੈਸਿਆਂ ਦੀ ਤੁਸੀਂ ਫਿਕਰ ਨਾ ਕਰੋ ਵਕੀਲ ਸਾਹਿਬ। ਮੇਰਾ ਦੋਸਤ ਜਿਹਨੂੰ ਨਾਲ ਲੈ ਕੇ ਆ ਰਿਹਾ ਨਾ, ਜਿਹਨਾਂ ਉਹਨੇ ਨਿਕਾਹ ਕਰਨਾ, ਉਹ ਬੜੇ ਵੱਡੇ ਖਾਨਦਾਨ ਦੀ ਕੁੜੀ ਹੈ ਤੇ ਪੈਸੇ ਉਹਦੇ ਕੋਲ ਢੇਰ ਨੇ। ਐਵੇਂ ਨਹੀਂ ਅਸੀਂ ਲੈ ਕੇ ਆਏ। ਤੁਸੀਂ ਬਸ ਪੈਸੇ ਨੂੰ ਫਿਕਰ ਨਾ ਕਰੋ, ਤੁਸੀਂ ਨਿਕਾਹ ਕਰਾਉਣ ਵਾਲੀ ਗੱਲ ਕਰਨਾ। ਕੁੜੀ ਪੈਸੇ ਲੈ ਕੇ ਆ ਰਹੀ? ਹਾਂਜੀ ਵਕੀਲ ਸਾਹਿਬ, ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਪੈਸੇ ਪੂਰੇ ਮਿਲਣਗੇ। ਤੁਸੀਂ ਸਾਡਾ ਕੰਮ ਕਰਨ ਵਾਲੀ ਗੱਲ ਕਰੋ। ਉਹ ਕੰਮ ਕਰਨ ਨਹੀਂ ਬੈਠਾ, ਬੰਦੇ ਤੇ ਪਹੁੰਚਣ। ਉਹਨਾਂ ਨੂੰ ਸ਼ਨਾਖਤੀ ਕਾਰਡ ਦਾ ਕਿਹਾ ਨਾ। ਮੈਨੂੰ ਤੇ ਆਪ ਪਰੇਸ਼ਾਨੀ ਹੈ, ਅਜੇ ਤੱਕ ਪਹੁੰਚਿਆ ਕਿਉਂ ਨਹੀਂ? ਸ਼ਨਾਖਤੀ ਕਾਰਡ ਕੀ, ਉਹ ਸਾਰੇ ਡਾਕੂਮੈਂਟਸ ਲੈ ਕੇ ਆਉਣਗੇ। ਤੁਸੀਂ ਟੈਨਸ਼ਨ ਨਾ ਲਵੋ ਵਕੀਲ ਸਾਹਿਬ। ਉਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਗੱਲ ਨੂੰ ਸਮਝੋ, ਵਕਤ ਘੱਟ ਹੈ ਤੇ ਮੁਕਾਬਲਾ ਸਖਤ ਹੈ। ਮੁਕਾਬਲਾ ਬੜਾ ਸਖਤ ਹੈ, ਇਹੀ ਤਾਂ ਮੈਂ ਕਹਿੰਦਾ। ਮੇਰਾ ਦੋਸਤ ਪਹੁੰਚਿਆ ਤੇ ਸਹੀ। ਉਹ ਭਾਵੇਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਕਿੱਥੇ ਰਹਿ ਗਏ ਨੇ। ਉਹ ਮੈਂ ਕਹਿੰਦਾ ਵਕਤ ਘੱਟ ਹੈ, ਮੁਕਾਬਲਾ ਸਖਤ ਹੈ। ਉਹ ਤੇਰੇ ਮੁਕਾਬਲੇ ਦੀ ਮੈਂ ਹੁਣੇ ਹੀ ਫੋਨ ਕਰਕੇ ਵਕੀਲ ਸਾਹਿਬ ਪੁੱਛਣਾ ਉਹਨਾਂ ਨੂੰ। ਸਾਡਾ ਭਲਾ ਹੋ ਜਾਵੇ। ਹਲੋ, ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਉਹ ਕਿੱਥੇ ਰਹਿ ਗਿਆ ਭਾਈ? ਉਹ ਕਿੱਥੇ ਕੀ ਰਹਿ ਗਿਆ, ਮੈਂ ਨੇੜੇ ਪਹੁੰਚ ਗਿਆ ਵਾਂ, ਬਲਕਿ ਇੰਟਰ ਹੋ ਗਿਆ ਮੈਂ ਕਚਹਿਰੀ ਦੇ ਵਿੱਚ। ਮੈਨੂੰ ਦੱਸ ਹੋਣਾ ਕਿੱਥੇ ਹੈਗਾ? ਉਹ ਛੇਤੀ ਆ ਜਾ, ਵਕੀਲ ਸਾਹਿਬ ਦਾ ਮੁਕਾਬਲਾ ਸਖਤ। ਕਿਹੜੀ ਜਗ੍ਹਾ ਵਕੀਲ ਸਾਹਿਬ ਹੈ? 74 ਨੰਬਰ ਚੈਨਲ। 74 ਨੰਬਰ ਚੈਂਬਰ 'ਚ ਆਇਆ ਯਾਰ। ਓਏ ਜਿੱਥੇ ਬਾਹਰ 2 ਗੱਡੀਆਂ ਖੜੀਆਂ। ਓਏ ਆਹੋ, ਆ ਜਾ ਉੱਥੇ। ਅੱਗੇ ਇੱਥੇ ਮੁਕਾਬਲਾ ਸਖਤ ਹੁੰਦੇ ਆ, ਟਾਈਮ ਬੜਾ ਘੱਟ ਏ। ਉਹ ਮੈਂ ਸਾਹਮਣੇ ਖੜਾ। ਓਏ ਆ ਫੇ ਅੰਦਰ ਆ ਜਾ, ਅੰਦਰ ਵੜਿਆ। ਚੱਲ ਮੈਂ ਆ ਰਿਹਾ। ਆ ਜਾ। ਆ ਜਾ ਸਾਦੀ, ਆ ਜਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਉਹ ਸ਼ੁਕਰ ਹੈ ਤੁਸੀਂ ਆ ਗਏ। ਬਹੋ ਯਾਰ ਬਹੋ। ਹਾਂ, ਉਹ ਬੜੀ ਮੁਸ਼ਕਿਲ ਨਾਲ ਪਹੁੰਚੇ ਆ ਭਾਈ। ਇਹਦਾ ਮੰਗੇ ਤੇ ਸਾਡੇ ਮਗਰ ਲੱਗਾ ਸੀ। ਉਹ ਵਕੀਲ ਸਾਹਿਬ ਛੇਤੀ ਤੇ ਨਿਕਾਹ ਕਰਾਓ, ਇਸ ਤੋਂ ਪਹਿਲੇ ਕਿ ਮੰਗੇ ਤੇ ਇੱਥੇ ਹੀ ਪਹੁੰਚ ਜਾਵੇ। ਹਾਂ ਵੀ ਜਲਦੀ ਕਰਦੇ ਆ, ਕਿਉਂਕਿ ਵਕਤ ਘੱਟ ਹੈ ਤੇ ਮੁਕਾਬਲਾ ਸਖਤ ਹੈ। ਕਾਗਜ਼ੀ ਕਾਰਵਾਈ ਸ਼ੁਰੂ ਕਰਦੇ ਆ। ਤੁਸੀਂ ਇਦਾਂ ਕਰੋ, ਸ਼ਨਾਖਤ ਦੀਆਂ ਕਾਪੀਆਂ ਲਿਆਓ। ਓਹੋ ਵਕੀਲ ਸਾਹਿਬ, ਅਸੀਂ ਤੇ ਜਲਦੀ ਵਿੱਚ ਕਾਪੀਆਂ ਕਰਾਉਣੀਆਂ ਹੀ ਭੁੱਲ ਗਏ। ਵਕੀਲ ਸਾਹਿਬ, ਕਿਸੇ ਹੋਰ ਦੀਆਂ ਚੱਲ ਜਾਣਗੀਆਂ ਕਾਪੀਆਂ। ਨਿਕਾਹ ਕਿਸੇ ਹੋਰ ਨੇ ਕਰਾਉਣਾ? ਨਹੀਂ, ਨਿਕਾਹ ਤੇ ਉਹਨੇ ਕਰਾਉਣਾ। ਤੇ ਫਿਰ ਉਹਨਾਂ ਦੀਆਂ ਚੱਲਣੀਆਂ ਵਾ। ਜਾਓ ਕਾਪੀਆਂ ਕਰਾ ਕੇ ਲਿਆਓ। ਕਾਪੀਆਂ? ਤੁਸੀਂ ਬੈਠੋ, ਫਿਰ ਮੈਂ ਕਾਪੀਆਂ ਕਰਵਾ ਕੇ ਲਿਆਣਾ। ਉਹ ਭਾਵੇਂ ਨੂੰ ਤੁਸੀਂ ਵੀ ਨਾਲ ਜਾਓ, ਕਿਉਂਕਿ ਵਕਤ ਘੱਟ ਹੈ ਤੇ ਮੁਕਾਬਲਾ ਸਖਤ ਹੈ। ਵਕੀਲ ਜਾਓ ਸਾਹਿਬ, ਜਲਦੀ ਵਕੀਲ ਜਾਓ। ਸਾਹਿਬ, ਕਾਪੀਆਂ ਲੋਹੇ ਦੀਆਂ ਨੇ। ਆ ਮੇਰਾ ਭਾਈ। ਓਏ ਅੱਲਾ ਦੇ ਉੱਤੋਂ ਬਾਹਰ ਲੋਕਾਂ ਨੇ ਕਾਪੀਆਂ ਕਰਾਉਣ ਜਾਣਾ ਕਿ ਚੰਦਾ ਮੰਗਣ ਜਾਣਾ। ਅਸੀਂ ਇੱਥੇ ਲੋ ਜੀ ਵਕੀਲ ਸਾਹਿਬ। ਜਲਦੀ ਆਓ, ਜਲਦੀ। ਕੀ ਹੈ? ਟਾਈਮ ਘੱਟ ਹੈ, ਮੁਕਾਬਲਾ ਸਖਤ ਹੈ। ਜਾਓ। ਚਲੋ ਆਓ ਜੀ, ਆਓ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਾਥੀ ਹੈ ਵਕੀਲ ਸਾਹਿਬ। ਦੇਖੋ ਸਾਦੀਆ ਜੀ, ਅਸੀਂ ਸਾਰਾ ਦਿਨ ਨਾ ਇੱਥੇ ਇਹੀ ਕੰਮ ਕਰੀਦੇ ਆ। ਹਰ ਰੋਜ਼ ਤਰ੍ਹਾਂ ਦੇ ਲੋਕ ਸਾਡੇ ਕੋਲ ਆਉਂਦੇ ਨੇ।
ਤੇ ਜਿਸ ਰਾਹ ਤੇ ਤੁਸੀਂ ਟੁਰ ਪਏ ਹੋ ਨਾ, ਉਹ ਰਾਹ ਬੜੀ ਗਲਤ ਹੈ। ਵਕੀਲ ਸਾਹਿਬ, ਇਹ ਰਾਸਤਾ ਗਲਤ ਹੈ ਜਾਂ ਸਹੀ ਹੈ, ਪਰ ਮੈਂ ਇੱਥੇ ਆਪਣੀ ਮਰਜ਼ੀ ਨਾਲ ਆਈ ਹਾਂ ਔਰ ਮੈਂ ਨਿਕਾਹ ਕਰਕੇ ਹੀ ਜਾਣਾ ਹੈ। ਸਾਦੀਆ ਜੀ, ਅਜੇ ਵੀ ਵਕਤ ਹੈ ਜੇ। ਕੋਈ ਪਰੇਸ਼ਾਨੀ, ਕੋਈ ਦਬਾਓ, ਕੋਈ ਵੀ ਟੈਨਸ਼ਨ ਹੈ, ਤੁਸੀਂ ਬਿਲਾ ਝਿਜਕ ਮੈਨੂੰ ਦੱਸੋ, ਮੈਂ ਤੁਹਾਡੀ ਮਦਦ ਕਰਾਂਗਾ। ਨਹੀਂ ਵਕੀਲ ਸਾਹਿਬ, ਮੇਰੇ ਤੇ ਕੋਈ ਦਬਾਅ ਨਹੀਂ, ਔਰ ਮੈਂ ਔਰ ਆਤਫ ਇੱਕ ਦੂਜੇ ਨੂੰ 2 ਸਾਲ ਤੋਂ ਜਾਣਦੇ ਆ ਤੇ ਆਤਫ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ। ਸਾਦੀਆ ਜੀ, ਉਹ ਤੁਹਾਡੇ ਬਾਪ ਨਾਲ ਵੀ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਹੈ। ਇਹ ਕੀ ਕਹਿ ਰਹੇ ਹੋ ਵਕੀਲ ਸਾਹਿਬ? ਮੈਂ ਬਿਲਕੁਲ ਠੀਕ ਕਹਿ ਰਿਹਾ ਸਾਦੀਆ ਜੀ, ਹੋਸ਼ ਤੇ ਨਾਖੁਨ ਲਓ। ਅੱਜ ਕੱਲ੍ਹ ਤੁਹਾਡੇ ਵਰਗੀਆਂ ਕੁੜੀਆਂ ਸੋਸ਼ਲ ਮੀਡੀਆ ਦੀ ਰੰਗੀਨੀਆਂ ਤੋਂ ਮੁਤਾਸਰ ਹੋ ਕੇ ਆਪਣੇ ਘਰ ਤੇ ਆਪਣੇ ਵਾਲਿਦੈਨ ਨੂੰ ਛੱਡਣ ਤੇ ਤਿਆਰ ਹੋ ਜਾਂਦੀਆਂ ਨੇ। ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਵਕੀਲ ਸਾਹਿਬ, ਮੈਂ ਐਸੀ ਵੈਸੀ ਲੜਕੀ ਨਹੀਂ ਹੈਗੀ। ਸਾਦੀਆ ਜੀ, ਇੱਥੇ ਆਉਣ ਵਾਲੀ ਹਰ ਲੜਕੀ ਇਹੀ ਗੱਲ ਕਹਿੰਦੀ ਹੈ ਕਿ ਮੈਂ ਕੋਈ ਐਸੀ ਵੈਸੀ ਲੜਕੀ ਨਹੀਂ, ਹਾਲਾਂਕਿ ਉਹ ਐਸੀ ਵੈਸੀ ਹੋ ਚੁੱਕੀ ਹੁੰਦੀ ਹੈ। ਮੈਂ ਤੁਹਾਡੀ ਗੱਲ ਸਮਝੀ ਨਹੀਂ ਵਕੀਲ ਸਾਹਿਬ। ਇਸ ਬੈਗ ਦੇ ਵਿੱਚ ਕੀ ਹੈ? ਇਸ ਬੈਗ 'ਚ ਵਕੀਲ ਸਾਹਿਬ ਉਹ ਪੈਸਾ ਔਰ ਉਹ ਜ਼ੇਵਰਾਤ ਨੇ ਜਿਹੜੇ ਮੇਰੇ ਮਾਂ-ਬਾਪ ਨੇ ਮੇਰੀ ਸ਼ਾਦੀ ਵਾਸਤੇ ਤਿਆਰ ਕੀਤੇ ਸਨ, ਤੇ ਉਹ ਲੈ ਕੇ ਮੈਂ ਨੱਸ ਆਈ ਹਾਂ। ਜਿਸ ਨਾਲ ਤੇਰਾ ਵਿਆਹ ਹੋਣ ਲੱਗਾ, ਉਸ ਨੂੰ ਪਤਾ ਹੈ ਕਿ ਇਸ ਬੈਗ ਵਿੱਚ ਜ਼ੇਵਰ ਔਰ ਪੈਸੇ ਨੇ? ਹਾਂਜੀ ਵਕੀਲ ਸਾਹਿਬ, ਉਹਨਾਂ ਨੂੰ ਪਤਾ ਹੈ, ਲੇਕਿਨ ਉਹਨਾਂ ਨੇ ਵੇਖੇ ਨਹੀਂ। ਠੀਕ ਹੈ, ਅਗਰ ਤੂੰ ਕਹਿੰਦੀ ਹੈ ਕਿ ਤੇਰਾ ਪਿਆਰ ਸੱਚਾ ਹੈ, ਤੇਰਾ ਹੋਣ ਵਾਲਾ ਖਾਵੰਦ ਔਰ ਉਹਦਾ ਦੋਸਤ ਆਉਂਦੇ ਨੇ, ਤੇ ਤੂੰ ਮੇਰੇ ਕਹਿਣ ਤੇ ਉਹਨਾਂ ਨੂੰ ਇੱਕ ਝੂਠ ਬੋਲਣਾ ਹੈ। ਕੀ ਵਕੀਲ ਸਾਹਿਬ? ਤੁਸੀਂ ਉਹਨਾਂ ਨੂੰ ਸਿਰਫ ਇੰਨਾ ਕਹਿਣਾ ਹੈ ਕਿ ਤੁਸੀਂ ਕੋਈ ਜ਼ੇਵਰ, ਕੋਈ ਪੈਸਾ ਨਹੀਂ ਲੈ ਕੇ ਆਏ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਤੈਨੂੰ ਕਿੰਨਾ ਪਿਆਰ ਕਰਦਾ ਹੈ। ਅੱਛਾ ਵਕੀਲ ਸਾਹਿਬ, ਤੁਸੀਂ ਕਹਿੰਦੇ ਹੋ ਤੇ ਮੈਂ ਕਰਕੇ ਦੇਖ ਲੈਂਦੀ ਹਾਂ। ਲਓ ਜੀ ਵਕੀਲ ਸਾਹਿਬ, ਕਾਪੀਆਂ ਵੀ ਆ ਗਈਆਂ ਤੇ ਗਵਾਹ ਵੀ ਹਾਜ਼ਰ ਹੈ ਤੇ ਮੁੰਡਾ ਵੀ ਹਾਜ਼ਰ ਹੈ। ਤੁਸੀਂ ਨਿਕਾਹ ਸ਼ੁਰੂ ਕਰੋ ਕਿਉਂਕਿ ਟਾਈਮ ਬੜਾ ਘੱਟ ਹੈ ਤੇ ਮੁਕਾਬਲਾ ਸਖਤ ਹੈ। ਹਾਂਜੀ ਹਾਂਜੀ, ਬੈਠੋ, ਨਿਕਾਹ ਸ਼ੁਰੂ ਕਰਦੇ ਹਾਂ। 1 ਮਿੰਟ ਵਕੀਲ ਸਾਹਿਬ, ਠਹਿਰ ਜਾਓ, ਮੈਂ ਇੱਕ ਗੱਲ ਕਰਨੀ ਹੈ। ਕੀ ਗੱਲ ਕਰਨੀ ਹੈ ਸਾਦੀਆ? ਖੁੱਲ ਕੇ ਗੱਲ ਕਰ, ਕੋਈ ਪਰੇਸ਼ਾਨੀ ਹੈ? ਮੈਂ ਆਤਫ ਤੁਹਾਨੂੰ ਕੁਝ ਦੱਸਣਾ ਚਾਹਨੀ ਹਾਂ। ਕੀ ਦੱਸਣਾ ਚਾਹਨੀ ਹੈ? ਖੁੱਲ ਕੇ ਗੱਲ ਕਰ। ਆਤਫ, ਗੱਲ ਇਹ ਵੇ ਕਿ ਇਸ ਬੈਗ ਵਿੱਚ ਨਾ ਤੇ ਕੋਈ ਪੈਸਾ ਤੇ ਨਾ ਕੋਈ ਜ਼ੇਵਰ ਹੈ। ਮੈਂ ਤੁਹਾਡੇ ਨਾਲ ਝੂਠ ਬੋਲਿਆ ਸੀ। ਕੀ ਝੂਠ ਬੋਲਿਆ ਸੀ? ਤੇਰਾ ਕੀ ਮਤਲਬ ਹੈ ਵੀ ਤੂੰ ਕੁਝ ਵੀ ਨਹੀਂ ਲੈ ਕੇ ਆਈ? ਹਾਂ ਆਤਫ, ਅਗਰ ਸਾਡਾ ਪਿਆਰ ਸੱਚਾ ਹੈ ਤੇ ਫਿਰ ਸਾਨੂੰ ਜ਼ੇਵਰ ਔਰ ਪੈਸੇ ਦੀ ਕੀ ਲੋੜ ਹੈ? ਸ਼ਾਦੀ ਤੋਂ ਬਾਅਦ ਤੁਸੀਂ ਕੰਮ ਕਰਨਾ ਔਰ ਅਸੀਂ ਇੱਕ ਅੱਛੀ ਜ਼ਿੰਦਗੀ ਗੁਜ਼ਾਰਾਂਗੇ। ਉਹ ਕੋਈ ਅਕਲ ਨੂੰ ਹੱਥ ਮਾਰ ਸਾਦੀਆ, ਇਹ ਜ਼ਿੰਦਗੀ ਪਿਆਰ ਸ਼ਿਆਰ ਨਾਲ ਨਹੀਂ ਗੁਜ਼ਰਦੀ। ਜ਼ਿੰਦਗੀ ਗੁਜ਼ਾਰਨ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ, ਪੈਸੇ ਦੀ। ਆਤਫ, ਤੂੰ ਮੈਨੂੰ ਜਿੱਥੇ ਰੱਖੇਗਾ ਮੈਂ ਗੁਜ਼ਾਰਾ ਕਰ ਲਾਂਗੀ ਤੇਰੇ ਨਾਲ। ਐਨੀ ਜਤਨ ਕਰਕੇ ਤੇ ਅਸੀਂ ਵਿਆਹ ਕਰਨ ਲੱਗੇ ਹਾਂ। ਉਹ ਮੈਂ ਇਹੋ ਜੀ ਕੰਗਲੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਵਕੀਲ ਸਾਹਿਬ, ਇਹ ਨਿਕਾਹ ਨਹੀਂ ਹੋ ਸਕਦਾ। ਹਾਂ, ਸਾਨੂੰ ਇਸ ਵਿਆਹ ਦੀ ਕੋਈ ਜ਼ਰੂਰਤ ਨਹੀਂ ਵਕੀਲ ਸਾਹਿਬ। ਇਹ ਜਿਹੀਆਂ ਤੇ ਕਈ ਕੰਗਲੀਆਂ ਮੇਰੇ ਦੋਸਤ ਦੇ ਮਗਰ ਲੱਗੀਆਂ ਨੇ। ਉੱਠੋ ਆਤਫ, ਚੱਲੀਏ ਇੱਥੋਂ, ਐਵੇਂ ਆਪਣਾ ਵਕਤ ਜ਼ਾਇਆ ਕਰਨ ਦੇ। ਆਤਫ, ਮੇਰੀ ਗੱਲ ਸੁਣ, ਮੈਂ ਤੇ ਤੇਰੇ ਨਾਲ ਸੱਚਾ ਪਿਆਰ ਕੀਤਾ ਸੀ, ਹੁਣ ਕਿੱਥੇ ਛੱਡ ਕੇ ਚੱਲਣਾ ਮੈਨੂੰ? ਉਹ ਵਾਅਦੇ, ਉਹ ਕਸਮਾਂ, ਉਹ ਸਾਰਾ ਕੁਝ ਕਿੱਥੇ ਆ? ਉਹ ਪਰ ਮਗਰੋਂ ਲੈ, ਮੇਰੀ ਗੱਲ ਤੇ ਸੁਣ। ਆ ਜਾ। ਉਹ ਕਿਹੜੇ ਵਾਅਦੇ ਤੇ ਕਿਹੜੀਆਂ ਕਸਮਾਂ? ਇਹ ਜੇ ਅਸੀਂ ਦਿਹਾੜੀ 'ਚ 7 ਕੁੜੀਆਂ ਨਾਲ ਕਰਨੇ ਆ, ਵਾਅਦੇ ਤੇ ਕਸਮਾਂ। ਚੱਲ ਫੜਾ, ਅਸੀਂ ਮੁੱਲ ਲਾਈਏ। ਵਕੀਲ ਸਾਹਿਬ, ਤੁਸੀਂ ਸਹੀ ਕਹਿੰਦੇ ਹੋ, ਟਾਈਮ ਬੜਾ ਘੱਟ ਹੈ ਤੇ ਮੁਕਾਬਲਾ ਬੜਾ ਸਖਤ ਹੈ। ਆ ਚੱਲੀਏ ਇੱਥੋਂ। ਆਤਫ, ਵਕੀਲ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਸੀ ਕਿ ਜਿਹੜੀਆਂ ਕੁੜੀਆਂ ਆਪਣੇ ਮਾਂ-ਬਾਪ ਦੀ ਇੱਜ਼ਤ ਰੋਲ ਕੇ ਜਾਂਦੀਆਂ ਨੇ, ਉਹਨਾਂ ਨੂੰ ਅੱਗੇ ਕਦੀ ਇੱਜ਼ਤ ਨਹੀਂ ਲੱਭਦੀ। ਵਕੀਲ ਸਾਹਿਬ, ਹੁਣ ਮੇਰਾ ਕੀ ਬਣੇਗਾ? ਛੋਦਿਆ ਤੂੰ? ਹਾਂ ਸਾਦੀਆ, ਮੈਂ ਤੇਰੇ ਸੋਸ਼ਲ ਮੀਡੀਆ ਦੇ ਖਿਲਾਰੇ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਤੂੰ ਮੁੰਨਾ ਕੋਈ ਨਹੀਂ। ਤੇਰੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਸੀ। ਇਹ ਸੋਸ਼ਲ ਮੀਡੀਆ ਦਾ ਭੂਤ ਇੱਕ ਧੋਖਾ ਹੀ ਹੁੰਦਾ ਹੈ। ਓਏ, ਇਸ ਤੋਂ ਪਹਿਲੇ ਕਿ ਇਹ ਗੱਲ ਬਾਹਰ ਨਿਕਲੇ ਤੇ ਸਾਡੇ ਖਾਨਦਾਨ ਦੀ ਬਦਨਾਮੀ ਦਾ ਬਾਇਸ ਬਣੇ। ਹਲੇ ਘਰ ਦੀ ਗੱਲ ਘਰ 'ਚ ਹੀ ਏ। ਓਏ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਚੱਲ ਉੱਠ, ਘਰ ਚੱਲੀਏ।